ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਵੀਰਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜਗਵੀਰ ਜੀ ਜੁੜਨਗੇ ਅਤੇ ਆਪਾਂ ਨੂੰ ਘਰੇਲੂ ਨੁਸਖੇ ਹੋਮ ਰੈਮਡੀਜ਼ ਬਾਰੇ ਦੱਸਣਗੇ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੱਸਿਆ ਵੀ ਕੋਈ ਵੀ ਡਾਕਟਰ ਨਹੀਂ ਹੁੰਦਾ, ਘਰੇਲੂ ਨੁਸਖੇ ਹੋਮ ਰੈਮਡੀਜ਼ ਹੀ ਜਿਹੜੀਆਂ ਆ ਉਹ ਸਾਂਝੀਆਂ ਕੀਤੀਆਂ ਜਾਂਦੀਆਂ। ਆਓ ਸਵਾਗਤ ਕਰਦੇ ਹਾਂ ਜਗਵੀਰ ਜੀ ਆਇਆਂ ਨੂੰ ਜਗਵੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਉਹ ਕਹਿੰਦੇ ਸੀ ਉਹਨੇ ਫੇਫੜਿਆਂ ਦੇ ਵਿੱਚੋਂ ਸੋਜਸ਼ ਆਈ ਵੀ ਆ, ਪਾਣੀ ਜਾਇਆ ਵਾ, ਪੁੱਛਦੇ ਸੀਗੇ। ਇਹਦੇ ਨਾਲ ਤਾਂ ਤੁਸੀਂ ਉਹਨੇ ਤੁਲਸੀ ਯੂਜ਼ ਕਰ ਸਕਦੇ ਜੀ। ਤੁਲਸੀ ਦੀ ਚਾਹ ਬਣਾ ਕੇ ਪੀਓ ਜੀ, ਇਹ ਬਹੁਤ ਵਧੀਆ ਕੰਮ ਕਰੂਗੀ ਸਾਨੂੰ ਪਾਣੀ ਵਾਸਤੇ। ਜਾਂ ਤੁਸੀਂ ਆਪਣੇ ਲਸਣ ਵੀ ਯੂਜ਼ ਕਰ ਸਕਦੇ ਹੈ, ਜਾਂ ਤਾਂ ਚੱਬ ਲਓ 2 ਕਲੀਆਂ ਲਸਣ ਦੀਆਂ, ਜਾਂ ਜੂਸ ਜਾ ਕੱਢ ਕੇ ਉਹਦਾ। ਫਿਰ ਥੋੜੇ ਨਹੀਂ ਤਾਂ ਕਾਲੀ ਮਿਰਚਾਂ, ਮਨੱਕੇ ਤੇ ਤੁਲਸੀ ਇਹ ਪਾ ਕੇ ਇਕੱਠੀ ਚਾਹ ਜੀ ਬਣਾ ਲਓ ਤਾਂ ਵੀ ਵਧੀਆ ਚੀਜ਼ ਰਹੂਗੀ। ਨਹੀਂ ਜਿਹੜਾ ਪੇੜ ਦੇ ਦਰਖਤ ਹੁੰਦਾ ਜੀ, ਪੇੜ ਦਾ ਦਰਖਤ ਜੀ, ਉਹਦਾ ਜੇ ਤੁਹਾਨੂੰ ਉਹਨੇ ਗੋਂਦ ਮਿਲ ਜਾਵੇ। ਨਹੀਂ ਤਾਂ ਪੇੜ ਦਾ ਦਰਖਤ ਹੁੰਦਾ ਉਹਨੂੰ ਕੁਹਾੜੀ ਨਾਲ ਟੱਕ ਮਾਰ ਦਿਓ 5-7 ਦਿਨਾਂ ਵਿੱਚ ਪਾਣੀ ਆ ਨਿਕਲ ਕੇ ਉੱਥੇ ਗੋਂਦ ਦਾ ਜੰਮ ਜੂਗਾ, ਉਹ ਇਕੱਠਾ ਕਰ ਲਓ। ਤੁਹਾਡੇ ਕੰਨੀ ਤਾਂ ਇੱਥੇ ਪੇੜ ਦੇ ਦਰਖਤ ਹੁੰਦੇ ਜੀ, ਉਹ ਤੁਸੀਂ ਆਪਣੇ ਅੱਧਾ ਚਮਚਾ ਰੋਜ਼ ਲੈਣ ਲਾ ਜਾਓ, ਫਰਕ ਪੈ ਜਾਊਗਾ। ਤੇ ਇਹਦੇ ਵਿੱਚ ਮੈਂ ਤੁਹਾਨੂੰ ਪਤਾ ਹੀ ਹੈ, ਜੇ ਖੰਘ ਆਉਂਦੀ ਹੈ ਜ਼ਿਆਦਾ, ਫੇਫੜਿਆਂ ਦੀ ਦਰਦ ਲੱਗ ਜਾਂਦਾ ਹੁਣ ਖੰਘ ਦੇ ਨਾਲ, ਉਹਦੇ ਤੁਸੀਂ ਆਪਣੇ ਜਾਂ ਤਾਂ ਤੁਸੀਂ ਮਹਾਨਾਰਾਇਣ ਤੇਲ ਲੈ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਫੇਫੜਿਆਂ ਦੇ ਉੱਤੇ। ਨਹੀਂ ਤਾਂ ਉਹਨੇ ਜਿਹੜਾ ਹੁੰਦਾ ਓਲੀਵ ਆਇਲ, ਇਹਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ। ਇਹ ਵਧੀਆ ਚੀਜ਼ ਰਹੂਗੀ ਸਾਨੂੰ। ਇਹਦੇ ਨਾਲ ਫਿਰ ਥੋੜਾ ਸੋਜਸ਼ ਘੱਟ ਜਾਂਦੀ ਹੁੰਦੀ ਹੈ ਇਹਦੇ ਨਾਲ। ਜਾਂ ਫਿਰ ਤੁਸੀਂ ਇਹਦੇ ਨਾਲ ਤੁਸੀਂ ਲੈ ਸਕਦੇ ਹੈਗੇ ਥੋੜਾ ਲੌਂਗਾਂ ਦਾ ਪਾਣੀ ਵੀ ਪੀ ਸਕਦੇ ਹੈਗੇ। ਠੰਡਾ ਪਾਣੀ ਨਹੀਂ ਇਹਦੇ ਵਿੱਚੋਂ ਪੀਣਾ ਤੁਸੀਂ, ਨੋ ਫ੍ਰਿਜ ਵਾਟਰ। ਜਦ ਵੀ ਪਾਣੀ ਪੀਣਾ ਤੁਸੀਂ ਕੋਸਾ ਜਿਹਾ ਪੀਣਾ ਹੈਗਾ। ਜਾਂ ਨਹੀਂ ਇੱਕ ਥੋੜੇ ਜਿਹੇ 5-4 ਲੌਂਗ ਉਬਾਲ ਕੇ ਜੱਗ 'ਚ ਰੱਖ ਲਓ ਤੁਸੀਂ, ਉਹੀ ਪਾਣੀ ਤੁਸੀਂ ਆਪਣੇ ਪਿਆ ਰਹੂਗਾ ਸਾਰਾ ਦਿਨ। ਮੈਂ ਜਿਹੜਾ ਪਾਣੀ ਪੀਣਾ ਉਹੀ ਪਾਣੀ ਪੀਓ ਤੁਸੀਂ। ਇਹ ਤੁਸੀਂ ਆਪਣੇ ਕਰ ਸਕਦੇ ਹੈਗੇ। ਜੇ ਤੁਸੀਂ ਤੁਲਸੀ ਦੀ ਚਾਹ ਬਣਾਓਗੇ ਤੁਸੀਂ ਉਹਦੇ ਵਿੱਚ ਖੰਡ ਦੀ ਜਗ੍ਹਾ ਸ਼ਹਿਦ ਪਾ ਕੇ ਪੀ ਲਓ ਤਾਂ ਹੋਰ ਵੀ ਆਪਣੇ ਚੰਗੀ ਚੀਜ਼ ਰਹੂਗੀ ਤੁਹਾਨੂੰ। ਇਹ ਬਹੁਤ ਵਧੀਆ ਚੀਜ਼ ਰਹਿੰਦੀ ਹੈ ਜੀ ਇਹਨਾਂ ਵਾਸਤੇ, ਫੇਫੜਿਆਂ ਵਾਸਤੇ। ਅੱਗੇ ਚੱਲਦੇ ਹੈਗੇ ਆਪਾਂ। ਜਿਹੜੇ ਕਹਿੰਦੇ ਸੀਗੇ ਪੈਰਾਂ ਵਿੱਚੋਂ ਸੇਕ ਜਿਹਾ ਨਿਕਲਦਾ ਹੈਗਾ, ਗਲੋ ਤੇ ਅਰੰਡੀ ਦੇ ਬੀਜ ਜਿਹੜੇ ਹੁੰਦੇ ਜੀ, ਉਹਨਾਂ ਨੂੰ ਪੀ ਕੇ ਥੋੜੇ ਜਿਹੇ ਦਹੀਂ ਦੇ ਵਿੱਚੋਂ ਪਾ ਕੇ ਉਹ ਪੈਰਾਂ ਤੇ ਉਹਦੇ ਲੇਪ ਜਿਹਾ ਕਰ ਲਓ, ਉਹਦੇ ਨਾਲ ਠੀਕ ਹੋ ਜਾਂਦਾ। ਰੇਡੀ 'ਚ ਦੱਸਿਆ ਸੀਗਾ ਕਲੌਂਜੀ ਤੇ ਅਲਸੀ, ਇਹ ਬਰਾਬਰ ਲੈ ਕੇ ਤੁਸੀਂ ਅੱਧਾ ਚਮਚਾ ਰੋਜ਼ ਲਾ ਜਾਓ ਖਾਣ, ਇਹਦੇ ਨਾਲ ਵੀ ਸੇਕ ਨਿਕਲਣਾ ਬੰਦ ਹੋ ਜਾਂਦਾ। ਫਿਰ ਆਪਣੇ ਜਿਹੜੇ ਸੁੱਕੇ ਔਲੇ ਹੁੰਦੇ, ਇਹ ਔਲਿਆਂ ਦਾ ਮੁਰੱਬਾ ਹੀ ਲਾ ਜਾਓ ਖਾਣ, ਇਹ ਬਹੁਤ ਵਧੀਆ ਚੀਜ਼ ਹੈ। ਸਰੀਰ ਠੰਡਾ ਕਰ ਜੂਗਾ। ਔਲਿਆਂ ਦਾ ਜੂਸ ਪੀ ਲਓ, ਔਲਿਆਂ ਦਾ ਮੁਰੱਬਾ ਖਾ ਲਓ, ਗੁਲਕੰਦ ਬਣਿਆ ਬਣਾਇਆ ਮਿਲ ਜਾਂਦਾ ਉਹ ਖਾ ਲਓ, ਉਹ ਵੀ ਠੀਕ ਕਰ ਦਿੰਦਾ ਪੈਰਾਂ ਨੂੰ ਜਿਹੜੀ ਜਲਨ ਜਿਹੀ ਹੁੰਦੀ ਹੈ। ਜਾਂ ਫਿਰ ਤੁਸੀਂ ਆਪਣੇ ਜਿਹੜੇ ਕਹਿੰਦੇ ਸੀਗੇ ਆਪਣੇ ਰੈਸ਼ ਜੇ ਹੋਏ ਪਏ ਹੈਗੇ, ਉਹ ਓਲੀਵ ਆਇਲ ਲਗਾ ਸਕਦੇ ਹੈਗੇ, ਮਾਲਿਸ਼ ਕਰ ਸਕਦੇ ਹੈਗੇ ਰੈਸ਼ ਦੇ ਉੱਤੇ। ਨਹੀਂ ਤਾਂ ਪਾਣੀ ਦੇ ਵਿੱਚੋਂ ਮਿੱਠਾ ਸੋਡਾ ਪਾ ਕੇ ਉਹ ਆਪਣੇ ਨਹਾ ਸਕਦੇ ਹੈਗੇ ਉਹਦੇ ਨਾਲ। ਫਿਰ ਕੁਆਰ ਦੇ ਕੇ ਗੁੱਦਾ ਲੈ ਕੇ, ਕੁਆਰ ਜਿਹੜਾ ਹੁੰਦਾ ਉਹਦਾ ਜੈਲ ਲੈ ਕੇ ਉਹਦੇ ਵਿੱਚੋਂ ਥੋੜ੍ਹਾ ਜਿਹਾ ਤੁਸੀਂ ਵਿਟਾਮਿਨ ਈ ਪਾ ਲਓ ਅਤੇ ਕੌਡ ਲੀਵਰ ਆਇਲ ਦਾ ਕੈਪਸੂਲ ਪਾ ਲਓ ਉਹਦੇ ਵਿੱਚ, ਅਤੇ ਉਹ ਅੰਦਾਜ਼ੇ ਨਾਲ ਪਾ ਲਿਓ, ਉਹਦੀ ਤੁਸੀਂ ਲਗਾਓ। ਉਹਦੇ ਨਾਲ ਵੀ ਰੈਸ਼ ਵਾਸਤੇ ਵਧੀਆ ਚੀਜ਼ ਹੈ ਜੀ। ਜਿਹੜੇ ਕਹਿੰਦੇ ਸੀਗੇ ਹੱਥਾਂ ਪੈਰਾਂ ਨੂੰ ਪਸੀਨਾ ਜਾਂ ਬਹੁਤ ਆਉਂਦਾ ਹੈਗਾ ਇੱਕ ਕੁੜੀ 'ਤੇ, ਉਹ ਆਪਣੇ ਤੁਸੀਂ ਔਲੇ, ਸੁੱਕੇ ਔਲੇ ਲੈ ਕੇ ਜੀ ਉਹਨੇ ਥੋੜ੍ਹੇ ਜਿਹੇ ਉਹਨੂੰ ਪਾਣੀ ਨਾਲ ਉਬਾਲ ਦੇਣਾ ਚੰਗਾ ਇੱਕ ਜੀ, ਅਤੇ ਉਹਨੇ ਕੜਾਹੀ ਮੈਂ ਪਾ ਕੇ ਥੋੜ੍ਹੇ ਕਿਸੇ ਭਾਂਡੇ ਮੈਂ ਉਹਦੇ ਵਿੱਚੋਂ ਤੁਸੀਂ ਪੈਰ ਡੁਬੋ ਕੇ ਰੱਖਣੇ ਹੈਗੇ 10-15 ਮਿੰਟ। ਇਹ ਤੁਸੀਂ ਕਰੋ, ਇਹਦੇ ਨਾਲ ਪਸੀਨਾ ਨਾ ਹਟ ਜਾਂਦਾ। ਫਿਰ ਨਹੀਂ ਤਾਂ ਜਿਹੜੇ ਅੱਜ ਕੱਲ੍ਹ ਤਾਂ ਅੰਬ ਬਥੇਰੇ ਹੈਗੇ, ਉਹਨਾਂ ਦੀ ਗੁਠਲੀ ਦੇ ਵਿੱਚੋਂ ਜਿਹੜੀ ਗੁਠਲੀ ਜਿਹੀ ਹੁੰਦੀ ਹੈ ਜਾਂ ਉਹ ਗੁਠਲੀ ਸਣੀ, ਉਹਨਾਂ ਨੂੰ ਮਿਕਸੀ ਨਾਲ ਕੱਟ ਕੇ ਗ੍ਰਾਇੰਡ ਜਿਹਾ ਕਰਕੇ ਉਹਨਾਂ ਦਾ ਪੇਸਟ ਬਣਾ ਕੇ ਉਹਦੇ ਤੁਸੀਂ ਹੱਥਾਂ ਪੈਰਾਂ 'ਤੇ ਆਪਣੇ ਮਾਲਿਸ਼ ਹੀ ਕਰ ਸਕਦੇ ਹੈਗੇ ਉਹਦੇ ਨਾਲ। ਜਾਂ ਫਿਰ 1 ਚਮਚਾ ਤੁਸੀਂ ਔਲਿਆਂ ਦਾ, 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਖਾਣਾ ਹੈਗਾ ਜੀ ਤੁਸੀਂ। ਜਾਂ ਫਿਰ ਉਹਨੇ ਜਿਹੜੇ ਬੈਂਗਣ ਹੁੰਦੇ ਇਹਨਾਂ ਦਾ ਰਸ ਕੱਢ ਕੇ ਉਹਨੇ ਜਿੱਥੇ ਹੱਥਾਂ ਪੈਰਾਂ 'ਤੇ ਉਹਨੇ ਇਹਦੀ ਮਾਲਿਸ਼ ਜੀ ਕਰ ਲਓ, ਇਹਦੇ ਨਾਲ ਵੀ ਸਾਰਾ ਜਿਹੜਾ ਠੀਕ ਹੋ ਜਾਂਦਾ ਜੀ ਆਪਣੇ ਪਸੀਨਾ ਨਾਲ। ਜਾਂ ਫਿਰ 50 ਗ੍ਰਾਮ ਤੁਸੀਂ ਆਪਣੇ ਥੋੜ੍ਹਾ ਜਿਹਾ ਤੁਸੀਂ ਆਪਣੇ 1 ਚਮਚਾ ਸਰੋਂ ਦਾ ਤੇਲ ਲੈਣਾ, ਅੱਧਾ ਚਮਚਾ ਵਿੱਚੋਂ ਲੂਣ ਪਾਉਣਾ, 1 ਚਮਚਾ ਸੁੰਡ ਪਾਣੀ ਹੈਗੀ, ਅਤੇ ਇਹਦੇ ਵਿੱਚ ਫਿਰ ਥੋੜ੍ਹਾ ਜਿਹਾ ਤੁਸੀਂ ਨਿੰਬੂ ਨਿਚੋੜ ਲੈਣਾ ਹੈਗਾ ਇਹਦੇ ਵਿੱਚ, ਉਹਦੇ ਤੁਸੀਂ ਉਹਨੇ ਲਗਾਉਣਾ ਹੈਗਾ ਜੀ ਜਿੱਥੇ ਇੱਥੇ ਸਾਰੇ ਪਸੀਨਾ ਆਉਂਦਾ, ਇਹ ਪਸੀਨਾ ਉਹਨੇ ਆਉਣੇ 'ਤੇ ਹਟ ਜੂਗਾ ਜੀ। ਅੱਛਾ, ਇਹਦੇ ਨਾਲ ਫਿਰ ਤੁਸੀਂ ਜਾਂ ਫਿਰ ਨਿੰਬੂ ਦਾ ਰਸ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਥੋੜ੍ਹੀ ਮੁਲਤਾਨੀ ਮਿੱਟੀ ਜਿਹੜੀ ਹੁੰਦੀ ਹੈ ਉਹ ਮਿਲ ਜਾਂਦੀ ਹੈ ਜੀ। ਫਿਰ ਥੋੜ੍ਹਾ ਜਿਹਾ ਕਪੂਰ ਪਾ ਲੈਣਾ ਹੈਗਾ, ਥੋੜ੍ਹਾ ਜਿਹਾ ਚੰਦਨ ਪਾਊਡਰ ਪਾ ਲੈਣਾ ਹੈਗਾ, ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾਉਣਾ। ਇਹ ਸਾਰਾ ਇਹਨਾਂ ਦਾ ਪੇਸਟ ਜਿਹਾ ਬਣ ਜੂਗਾ। ਮੁਲਤਾਨੀ ਮਿੱਟੀ ਜਿਹੜੀ
ਹੁੰਦੀ ਹੈ, ਇਹਦੇ ਨਾਲ ਮੱਲ੍ਹਮ ਜੀ ਵਾਂਗੂ ਬਣ ਜੂਗੀ। ਇਹ ਤੁਸੀਂ ਆਪਦੇ ਮਾਲਿਸ਼ ਕਰੋ, ਇਹਦੇ ਨਾਲ ਵੀ ਪਸੀਨਾ ਜਿਹੜਾ ਸਾਰਾ ਹਟ ਜਾਂਦਾ ਜੀ। ਜਿਹੜਾ ਕਹਿੰਦੇ ਸੀਗੇ ਬੱਚੇ ਨੂੰ ਉਹਨੇ ਪਿਸ਼ਾਬ ਵੀ ਬੈੱਡ 'ਤੇ ਪਿਸ਼ਾਬ ਕਰ ਦਿੰਦਾ ਹੈਗਾ, ਉਹਨੂੰ ਤੁਸੀਂ ਅਨਾਰ ਦਾ ਰਸ ਜਿੰਨਾ ਕੁ ਉਹਨੇ ਪੀਣਾ ਹੈਗਾ, ਅਨਾਰ ਦਾ ਜੂਸ, ਉਹਦੇ ਵਿੱਚ ਮੈਂ ਇੱਕ ਚੁਟਕੀ ਤੁਸੀਂ ਜੈਫਲ ਪਾ ਦੇਣੀ ਜੀ। ਨਟਮੈਗ ਜਿਹਨੂੰ ਕਹਿੰਦੇ ਇੰਗਲਿਸ਼ 'ਚ, ਪੰਜਾਬੀ ਮੈਂ ਜੈਫਲ ਕਹਿੰਦੇ। ਉਹ ਪੀਸੇ ਪਸਾਏ ਮਿਲ ਜੂਗਾ ਤੁਹਾਨੂੰ, ਨਹੀਂ ਤਾਂ ਸਟੋਰਾਂ 'ਚ ਮਿਲ ਜਾਂਦਾ ਜੀ ਪੀਸੇ ਪਸਾਇਆ ਆਮ। ਨਟਮੈਗ ਲਿਖਿਆ ਹੋਊਗਾ ਉਹਦੇ ਉੱਤੇ। ਉਹ ਤੁਸੀਂ ਆਪਣੇ ਜਿੰਨਾ ਬੱਚੇ ਨੇ ਪੀਣਾ ਹੈਗਾ, ਇੱਕ ਚੁਟਕੀ ਤੁਸੀਂ ਜੈਫਲ ਦਾ ਮਿਕਸ ਕਰਕੇ ਉਹ ਪਿਲਾ ਦਿਓ ਤੁਸੀਂ। ਜੇ ਨਹੀਂ ਜੈਫਲ ਤੁਹਾਨੂੰ ਲੱਭਦਾ ਤਾਂ ਤੁਸੀਂ ਅਜਵਾਇਨ, ਅਨਾਰ ਦੇ ਜੂਸ ਮਾ ਅਜਵਾਇਨ ਪਾ ਕੇ ਤੁਸੀਂ ਆਪਣੇ ਪਿਲਾ ਸਕਦੇ ਹੈਗੇ। ਫਿਰ ਕਾਲੇ ਤਿਲ ਤੇ ਆਪਣੇ ਉਹਨਾਂ ਦੇ ਲੱਡੂ ਜੇ ਗੁੜ ਦੇ ਵਿੱਚੋਂ ਬਣਾ ਕੇ ਉਹ ਖਿਲਾ ਸਕਦੇ ਹੈਗੇ। ਫਿਰ ਤੁਸੀਂ ਆਨੇ ਪਪੀਤਾ ਲੈਣਾ ਹੈਗਾ 50 ਕੁ ਗ੍ਰਾਮ, ਜਿੰਨਾ ਕੁ ਦੇਣਾ ਖਾਣਾ ਹੈਗਾ, ਉਹਦੇ ਵਿੱਚੋਂ ਗੁਲਕੰਦ ਮਿਲਾ ਕੇ ਉਹ ਖਿਲਾ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਜੇ ਪਪੀਤਾ ਆਪਾਂ ਖਾਂਦੇ ਹੈਗੇ, ਉਹਦੇ ਜਿਹੜੇ ਬੀਜ ਹੁੰਦੇ ਉਹਨਾਂ ਬੀਜਾਂ ਨੂੰ ਸੁਕਾ ਲਓ ਤੁਸੀਂ। ਉਹਦਾ ਬੱਚਾ ਹੈਗਾ 1 ਚਮਚਾ ਬੀਜ ਤੇ ਇੱਕ ਥੋੜ੍ਹਾ ਜਿਹਾ ਅੱਧਾ ਕੁ ਚਮਚਾ ਸ਼ਹਿਦ, ਇਹ ਪਾ ਕੇ ਤੁਸੀਂ ਆਪਣੇ ਖਿਲਾ ਸਕਦੇ ਹੈਗੇ ਬੱਚੇ ਜੀ। ਹਾਂ, ਇਹ ਪਿਸ਼ਾਬ ਹਟ ਜਾਂਦਾ ਜੀ ਜੇ ਬੈੱਡ 'ਤੇ ਕਰਦਾ। ਜਾਂ ਫਿਰ ਤੁਸੀਂ ਆਪਣੇ ਗੈਸ ਵਾਸਤੇ ਕਹਿੰਦੇ ਸੀਗੇ, ਜੇ ਗੈਸ ਹੁੰਦੀ ਹੈਗੀ ਉਹ ਤਾਂ ਆਪਣੇ ਦਾਲਚੀਨੀ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਜੀ। ਦਾਲਚੀਨੀ ਦਾ ਤੇਲ ਉਹ 5 ਬੂੰਦਾਂ ਤੁਸੀਂ ਪਤਾਸੇ ਜਾਂ ਖੰਡ ਮਾ ਪਾ ਕੇ ਤੁਸੀਂ ਖਾ ਲਓ ਜੀ। ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ 2-3 ਚਮਚੇ ਰਾਤ ਨੂੰ ਦੁੱਧ ਘੋਲ ਕੇ ਰਿੰਡੀ ਦਾ ਤੇਲ ਇਹ ਪੀ ਲਿਆ ਕਰੋ, ਪੇਟ ਸਾਫ਼ ਹੋ ਜਾਊਗਾ, ਗੈਸ ਆਪੇ ਹਟ ਜੂਗੀ। ਜਦ ਤੱਕ ਪੇਟ ਨਹੀਂ ਸਾਫ਼ ਤਾਂ ਹੀ ਥਾਰੇ ਗੈਸ ਬਣਦੀ ਹੈ ਜੀ। ਫਿਰ ਗਾਜਰਾਂ ਦਾ ਜੂਸ ਤੁਸੀਂ ਸਵੇਰ ਨੂੰ ਉੱਠ ਕੇ ਤਾਜ਼ਾ ਕੱਢਣਾ ਹੈਗਾ, ਗਾਜਰਾਂ ਦਾ ਸਟੋਰ ਵਾਲਾ ਨਹੀਂ ਲੈਣਾ। ਤਾਜ਼ਾ ਜੂਸ ਕੱਢ ਕੇ ਉਹਨੇ ਨਿੰਬੂ ਨਿਚੋੜ ਕੇ ਜੀਰਾ ਜੂਰਾ ਪਾ ਕੇ ਕਾਲੀ ਮਿਰਚ ਨੂੰ ਪਾ ਕੇ ਉਹ ਪੀਣ ਲਾ ਜਾਓ, ਇਹੀ ਗੈਸ ਨੂੰ ਸਾਰੀਆਂ ਖਤਮ ਕਰ ਦਿੰਦਾ ਜੀ। ਵਧੀਆ ਚੀਜ਼ ਹੈ। ਮੇਰਾ ਤਾਂ ਇਹੀ ਫਾਰਮੂਲਾ ਜੀ ਐਵਰੀ ਡੇ ਦਾ ਜੀ। ਗਾਜਰਾਂ ਦਾ ਜੂਸ ਸਵੇਰ ਨੂੰ ਉੱਠ ਕੇ ਮੈਂ ਪੀਣਾ, ਆਪੇ ਕੱਢ ਕੇ ਪਾ ਕੇ। ਨਾ ਕੋਈ ਗੈਸ, ਨਾ ਕੋਈ ਐਸਿਡਿਟੀ, ਨਾ ਕਬਜ਼, 50 ਬਿਮਾਰੀਆਂ ਦਾ ਆਰਾਮ ਹੋ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਉਹਨੇ ਇਹਦੇ ਵਾਸਤੇ ਲੈ ਸਕਦੇ ਹੈਗੇ ਆ ਅਨਾਰ ਦਾਣਾ ਥੋੜ੍ਹਾ ਜਿਹਾ ਲੈ ਕੇ 2 ਚਮਚੇ ਉਹਨੂੰ 1 ਗਲਾਸ ਪਾਣੀ ਮੈਂ ਭਿਓ ਦੇਣਾ ਹੈਗਾ। ਫਿਰ ਵਿੱਚ ਮੈਂ ਥੋੜ੍ਹਾ ਜਿਹਾ ਜੀਰਾ, ਸੁੰਡ, ਕਾਲਾ ਨੂਣ ਇਹ ਮਿਕਸ ਜਿਹਾ ਕਰਕੇ ਇਹ ਪੀ ਲਓ ਨਿੰਬੂ ਨੂੰ ਛੋੜ ਕੇ, ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਕੋਈ ਕਬਜ਼ ਵਾਲਾ ਹੀ ਕੰਮ ਆ ਜਾਂਦਾ ਜੀ। ਫਿਰ ਕਬਜ਼ ਨਾਲੇ ਗੈਸ ਹੈ, 10 ਗ੍ਰਾਮ ਤੁਸੀਂ ਕਾਲਾ ਨੂਣ ਲੈ ਲਓ, 10 ਗ੍ਰਾਮ ਪੀਲੀ ਖਰੜਾਂ ਜਿਹੜੀਆਂ ਹੁੰਦੀਆਂ ਉਹ ਲੈਣੀਆਂ ਹੈਗੀਆਂ, ਅਤੇ 10 ਗ੍ਰਾਮ ਸਰਨਾਏ ਦੇ ਪੱਤੇ ਲੈਣੇ ਹੈਗੇ। ਇਹਨਾਂ ਨਾਲ ਉਹਨੇ ਪੀ ਕੇ ਬਰਾਬਰ ਕਰਕੇ 1 ਚਮਚਾ ਤੁਸੀਂ ਰਾਤ ਨੂੰ ਗਰਮ ਪਾਣੀ ਨਾਲ ਲੈ ਲਓ, ਕਬਜ਼ ਹਟ ਜੂਗੀ ਤਾਂ ਆਪੇ ਗੈਸ ਹਟ ਜੂਗੀ। ਫਿਰ ਮੇਥੀ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ, ਅਜੀ ਤਾਜ਼ੀ ਮੇਥੀ ਹੁੰਦੀ ਦੀ ਸਬਜ਼ੀ ਬਣਾ ਕੇ ਖਾ ਲਿਆ ਕਰੋ। ਫਿਰ ਨਹੀਂ ਤਾਂ 1 ਚਮਚਾ ਤੁਸੀਂ ਅੱਧਾ ਚਮਚਾ ਤੁਸੀਂ ਤ੍ਰਿਫਲਾ ਪਾਊਡਰ, ਅੱਧਾ ਚਮਚਾ ਰਾਈ, ਇਹ ਮਿਕਸ ਕਰਕੇ ਤੁਸੀਂ ਕੋਸੇ ਪਾਣੀ ਨਾਲ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਆਪਣੇ ਅੱਧਾ ਚਮਚਾ ਕਾਲੇ ਤਿਲ, 1 ਚੁਟਕੀ ਕਪੂਰ ਖਾਣੇ ਵਾਲਾ ਜਿਹੜਾ ਹੁੰਦਾ, 1 ਲਾਲ ਇਲਾਇਚੀ ਅਤੇ ਅੱਧਾ ਚਮਚਾ ਅਜਵਾਇਣ, 1 ਚੁਟਕੀ ਕਾਲਾ ਨੂਣ, ਇਹ ਮਿਕਸ ਕਰਕੇ ਖਾ ਸਕਦੇ ਹੈਗੇ। ਅੱਛਾ, ਇਹਦੇ ਨਾਲ ਫਿਰ ਤੁਸੀਂ ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਹਲਦੀ, ਹਿੰਗ, ਜੀਰਾ, ਮੇਥੀ, ਇਹ ਬਰਾਬਰ ਲੈ ਕੇ ਸਾਰੀਆਂ ਚੀਜ਼ਾਂ। 1 ਚਮਚਾ ਤੁਸੀਂ ਲੱਸੀ ਨਾਲ ਲੈਣਾ ਹੈਗਾ ਜੀ ਰੋਟੀ ਖਾਣੇ ਤੋਂ ਬਾਅਦ, ਦਹੀਂ ਦੀ ਲੱਸੀ ਬਣਾ ਲਓ, ਇਹ ਉਹਨੇ ਠੀਕ ਕਰ ਦੂਗਾ। ਫਿਰ ਨਹੀਂ ਤਾਂ ਨਹੀਂ ਤਾਂ ਇਕੱਲੇ ਜੀਰਾ ਲੈਣ ਲੱਗ, ਇਹ ਵੀ ਗੈਸ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ 1 ਚੁਟਕੀ ਤੁਸੀਂ ਲੌਂਗ ਪੀਸੇ ਵੇ ਲੌਂਗ 1 ਚੁਟਕੀ ਲੈਣੀ ਹੈਗੀ, ਸ਼ਹਿਦ ਨਾਲ ਮਿਲਾ ਕੇ ਇਹ ਲੱਗ ਜਾਓ ਖਾਣ, ਮੂੰਹ ਪਾ ਕੇ ਉਹਨੇ ਚੱਟ ਲਈ, ਉਹਨੇ ਠੀਕ ਹੋ ਜਾਂਦਾ ਉਹਦੇ ਨਾਲ। ਅੱਗੇ ਜਿਹੜੇ ਕਬਜ਼ ਵਾਸਤੇ ਪੁੱਛਦੇ ਸੀਗੇ ਉਹ ਭਾਈ ਸਾਹਿਬ ਇੱਕ ਤਾਂ ਰੇਡੀਓ 'ਤੇ ਦੱਸ ਕੇ ਗਏ ਸੀ, ਵਧੀਆ ਫਾਰਮੂਲਾ ਹੈਗਾ। ਜੇ ਸਾਨੂੰ ਆਪਣੇ ਘਰ ਮਾ ਵੀ ਲੋੜ ਹੁੰਦੀ ਹੈ ਤਾਂ ਕਿਸੇ ਨੂੰ ਤਾਂ ਅਸੀਂ ਇਹੀ ਯੂਜ਼ ਕਰਦੇ ਹੈਗੇ ਜਿਹੜਾ ਦੱਸ ਕੇ ਗਏ ਸੀਗੇ। ਉਹ ਤੁੰਮਾ ਪਾਊਡਰ, ਜੇ 50 ਗ੍ਰਾਮ ਤੁੰਮਾ ਪਾਊਡਰ ਲੈਣਾ ਤਾਂ 100 ਗ੍ਰਾਮ ਤੁਸੀਂ ਆਪਣੇ ਲੈਣਾ ਔਲਿਆਂ ਦਾ ਪਾਊਡਰ, ਜਿੰਨੇ ਔਲਿਆਂ ਦਾ ਪਾਊਡਰ ਉਹਦੇ ਅੱਧਾ ਤੁੰਮਾ ਪਾਊਡਰ, ਇਹ ਮਿਕਸ ਕਰਕੇ ਰੱਖ ਲਓ ਆਪਣੇ ਕੋਸੇ ਜਿਹੇ ਪਾਣੀ ਨਾਲ। ਜਾਂ ਤਾਂ ਲੋੜ ਵੀ ਨਹੀਂ ਕੋਸੇ ਜਿਹੇ ਪਾਣੀ ਦੀ, 1 ਚਮਚਾ ਪਾ ਕੇ ਮੂੰਹ ਹੌਲੀ ਹੌਲੀ ਜੂਸ ਲਿਆ, ਗਲੇ ਮੂੰਹ ਦਾ ਟੇਸਟ ਵੀ ਠੀਕ ਹੋ ਜਾਂਦਾ। ਗਲੇ ਆਪਣੇ ਸਾਰੀ ਕਬਜ਼ ਆਪਣੇ ਵਧੀਆ ਇਸ ਬੈਸਟ ਦਵਾਈ ਹੈਗੀ ਜੀ ਇਹ, ਸਾਰੀ ਬਹੁਤ ਵਧੀਆ ਚੀਜ਼ ਹੈਗੀ। ਇਸ ਤੋਂ ਪਹਿਲਾਂ ਦੱਸਿਆ ਹੈਗਾ ਤੁਸੀਂ ਰੰਡੀ ਦਾ ਤੇਲ 2-3 ਚਮਚੇ ਦੁੱਧ ਮਾ ਪਾ ਕੇ ਪੀ ਸਕਦੇ ਹੈਗੇ। 7 ਇਸਬਗੋਲ ਤੁਸੀਂ ਆਪਣੇ ਦੁੱਧ ਮਾ ਪਾ ਕੇ 2-3 ਚਮਚੇ ਉਹ ਪੀ ਲਿਆ ਕਰੋ। ਸਵੇਰ ਨੂੰ ਉੱਠ ਕੇ ਸੰਤਰੇ ਦਾ ਰਸ ਘਰ ਕੱਢ ਕੇ ਉਹਦੇ ਵਿੱਚ ਮੈਂ ਕਾਲਾ ਨੂਣ ਪਾ ਕੇ ਤੁਸੀਂ ਉਹ ਪੀ ਲਿਆ ਕਰੋ, ਕਾਲੀ ਮਿਰਚਾਂ ਕਾਲਾ ਨੂਣ ਪਾ ਕੇ, ਇਹ ਬਹੁਤ ਵਧੀਆ ਚੀਜ਼ ਰਹੂਗੀ ਸਾਰੇ। ਫਿਰ ਹਰੜਾਂ ਦਾ ਮੁਰੱਬਾ ਤੁਸੀਂ ਬਣਿਆ ਬਣਾਇਆ ਮਿਲ ਜਾਂਦਾ, 2 ਹਰੜਾਂ ਦਾ ਮੁਰੱਬਾ ਖਾ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈ। ਫਿਰ ਤੁਸੀਂ ਉਹਨੇ ਇਹਦੇ ਵਿੱਚ ਅੰਗੂਰ, ਅੰਬ, ਸੌਗੀ, ਖਰਬੂਜਾ, ਖੰਜੂਰ, ਪਪੀਤਾ, ਅਮਰੂਦ, ਨਾਸਪਾਤੀਆਂ, ਆਲੂ ਬੁਖਾਰਾ, ਇਹ ਸਾਰੇ ਜਿੰਨੇ ਫਲ ਫਰੂਟ ਹੈ, ਜਿੰਨਾ ਖਰਬੂਜਾ ਖਾਓਗੇ ਜ਼ਿਆਦਾ ਉਹਨੇ ਸਾਰੀ ਕਬਜ਼ ਦੂਰ ਹੋ ਜੂਗੀ। ਫਿਰ ਮੂੰਗੀ ਦੀ ਦਾਲ ਦੀ ਖਿਚੜੀ ਖਾ ਲਿਆ ਕਰੋ,
ਉਹ ਵੀ ਕਬਜ਼ ਦੂਰ ਕਰ ਦਿੰਦੀ ਹੈਗੀ ਤੁਹਾਨੂੰ। ਅੱਛਾ ਜੀ। ਤੇ ਫਿਰ ਆਪਣੇ ਤੁਸੀਂ ਪੱਤਾ ਗੋਭੀ ਇਹਦਾ ਜੂਸ ਪੀ ਲਿਆ ਕਰੋ ਕੱਢ ਕੇ, ਇਹ ਵੀ ਬਹੁਤ ਵਧੀਆ ਚੀਜ਼ ਹੈ। ਚਾਹੇ ਜੇ ਨਹੀਂ ਮਿਕਸ ਕਰਕੇ ਪੀਣਾ ਤਾਂ ਪੱਤਾ ਗੋਭੀ ਦਾ ਤੇ ਪਾਲਕ ਦਾ ਤੇ ਚੁਕੰਦਰ ਦਾ ਇਹ ਜੂਸ ਪੀ ਲਿਆ ਕਰੋ। ਫਿਰ ਅੰਗੂਰ ਰੋਜ਼ ਜ਼ਿਆਦਾ ਖਾਓ, ਖਰਬੂਜਾ ਤੇ ਅੰਗੂਰ ਜ਼ਿਆਦਾ ਖਾਓ। ਫਿਰ ਨਹੀਂ ਤਾਂ 3-4 ਫਿੱਗ ਜਿਹੜੇ ਹੁੰਦੇ ਆ ਉਹ ਪਾਣੀ ਨਾਲ ਭਿਓ ਕੇ ਰੱਖ ਦਿਓ ਰਾਤ ਨੂੰ, ਤੇ ਸਵੇਰ ਨੂੰ ਖਾ ਲਓ। 2-3 ਪਾਣੀ ਨਾਲ ਭਿਓ ਕੇ ਸਵੇਰ ਨੂੰ ਰੱਖ ਤੇ ਰਾਤ ਨੂੰ ਖਾ ਲਏ। ਇਹ ਵੀ ਕਬਜ਼ ਵਾਸਤੇ ਦੂਰ ਹੈ। ਕਦੇ ਹੋਰ ਬੋਡੀ ਨੂੰ ਪੂਰੀ ਤਾਕਤ ਵੀ ਮਿਲ ਜੂਗੀ ਜੀ ਇਹਦੇ ਨਾਲ। ਸਿਆਣੇ ਬੰਦਿਆਂ ਨੂੰ ਤਾਂ ਫਿੱਗ ਖਾਣੇ ਚਾਹੀਦੇ, ਜਿਹੜੇ ਬੰਦੇ ਓਵਰੇਜ ਜੇ ਹੋਏ ਨੇ। ਐਨ ਬੋਡੀ ਵਾਸਤੇ ਵਧੀਆ ਗੁੱਡ ਚੀਜ਼ ਹੈਗੀ ਜੀ। ਨਹੀਂ ਕੁਝ ਕਰਨਾ ਤਾਂ ਉਹਨੇ ਮੂੰਗਫਲੀ ਦਾ ਤੇਲ 2 ਚਮਚੇ ਇਹ ਲੈ ਲਿਆ ਕਰੋ, ਨਹੀਂ ਤਾਂ 2 ਚਮਚੇ ਸ਼ਹਿਦ ਦੇ ਹੀ ਪੀ ਲਿਆ ਕਰੋ। ਜੇ ਹੋਰ ਕੁਝ ਨਹੀਂ ਕਰਨਾ ਤਾਂ ਇਹ ਵੀ ਠੀਕ ਚੀਜ਼ ਰਹਿੰਦੇ ਜੀ ਕਬਜ਼ ਵਾਸਤੇ। ਜਿਹੜੇ ਫੁਲਵੈਰੀ ਦੇ ਦਾਗ ਜੇ ਕਹਿੰਦੇ ਸੀਗੇ, ਫੁਲਵੈਰੀ ਦੇ ਚਿੱਟੇ ਦਾਗ ਲੱਗੇ ਪੈਣ, ਉਹ ਐਂ ਕਰੋ ਜੀ, ਤੁਸੀਂ ਲੈਣੀ ਹੈਗੀ ਮੁੱਠੀ ਕਾਲੇ ਛੋਲਿਆਂ ਦੀ ਜੀ। ਕਾਲੇ ਛੋਲੇ ਤੁਸੀਂ ਰਾਤ ਨੂੰ ਭਿਓ ਕੇ ਰੱਖ ਦੇਣੇ ਹੈਗੇ। ਸਵੇਰ ਨੂੰ ਉੱਠ ਕੇ ਬਸ ਉਹ ਪਾਣੀ ਪੀ ਲਓ ਤੇ ਆਪਣੇ ਛੋਲੇ ਖਾ ਲਓ। ਇਹਦੇ ਨਾਲ ਬਹੁਤ ਫਰਕ ਪੈ ਜੂਗਾ ਜੀ। ਜਿਹੜੇ ਇਹਨਾਂ ਨੂੰ ਸ਼ੂਗਰ ਹੋਈ ਵੀ ਹੈਗੀ, ਜਿਹਨੂੰ ਸ਼ੂਗਰ ਹੈ, ਉਹ ਵੀ ਇਹੀ ਫਾਰਮੂਲਾ ਯੂਜ਼ ਕਰ ਸਕਦੇ ਹੈਗੇ ਜੀ। ਉਹ ਵੀ ਉਹਨੇ ਬਹੁਤ ਵਧੀਆ ਚੀਜ਼ ਹੈ, ਕਹਿੰਦੇ ਤਾਕਤਵਰ ਚੀਜ਼ ਹੈਗੀ ਛੋਲੇ, ਤੁਹਾਨੂੰ ਪਤਾ ਹੀ ਹੈਗਾ। ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਨਹੀਂ ਤਾਂ ਤੁਸੀਂ ਉਹਨੇ ਜੇ ਤੁਹਾਨੂੰ ਮਿਲਦੀ ਹੈਗੀ ਪਿੱਤਲ ਭਸਮ, ਇਹ ਤਾਂ ਔਡਰ ਦੇ ਕੇ ਮੰਗਵਾਉਣੀ ਪੈਣੀ ਹੈ। ਕੋਈ ਇੰਡੀਆ ਜਾਂਦਾ ਹੋਊਗਾ ਉਹ 'ਤੇ ਮੰਗਵਾ ਸਕਦੇ ਹੈਗੇ, ਜਾਂ ਤੁਹਾਨੂੰ ਆਯੁਰਵੈਦਿਕ ਸਟੋਰ 'ਚ ਮਿਲ ਜੂਗੀ ਤੁਹਾਨੂੰ ਇਹ ਪਿੱਤਲ ਭਸਮ। 5 ਗ੍ਰਾਮ ਇਹ ਲੈਣੀ ਹੈਗੀ ਜੀ, ਅਤੇ 50 ਗ੍ਰਾਮ ਮੱਖਣੀ ਲੈ ਕੇ, ਜਿਸ ਤਰ੍ਹਾਂ ਆਪਾਂ 101 ਪਾਣੀ ਮਾਨੂੰ ਕੱਢਦੇ ਹੁੰਦੇ ਹਾਂ, ਉਸ ਤਰ੍ਹਾਂ ਕਰਕੇ ਉਹਦੇ ਵਿੱਚੋਂ ਪਿੱਤਲ ਦੀ ਭਸਮ ਮਿਲਾ ਲੈਣੀ ਹੈਗੀ। ਇਹ ਫਿਰ ਲਗਾਉਣੀ ਹੈਗੀ ਤੁਸੀਂ ਉੱਤੇ, ਮੱਲਮ ਜੀ ਬਣ ਜੂਗੀ ਸਾਰੀ। ਇਹ ਤੁਸੀਂ ਆਪਣੇ ਲਗਾਓ। ਅੱਛਾ। ਫਿਰ ਆਪਣੇ ਨਹੀਂ ਤਾਂ ਤੁਸੀਂ ਇੱਥੇ ਫਿੱਗ ਦੇ ਜਿਹੜੇ ਦਰਖਤ ਹੁੰਦੇ ਆ ਅੰਜੀਰ ਦੇ, ਉਹਦੇ ਪੱਤਿਆਂ ਦਾ ਥੋੜ੍ਹਾ ਜਿਹਾ ਰਸ ਕੱਢ ਕੇ ਉਹ ਵੀ ਲਗਾਉਣ ਲਾ ਜਾਓ। ਜਿਹੜੇ ਫਰੀ ਇਲਾਜ ਹੈਗਾ, ਕੋਈ ਲੈਣਾ ਨਹੀਂ ਦੇਣਾ ਨਹੀਂ। ਫਿਰ ਥੋੜ੍ਹਾ ਜਿਹਾ ਨਹੀਂ ਤਾਂ ਤੁਸੀਂ ਆਪਣੇ ਕਾਲੀ ਮਿਰਚਾਂ ਨੂੰ ਸਿਰਕੇ ਵਿੱਚੋਂ ਭਿਓ ਲੈਣਾ ਹੈਗਾ। ਭਿਓ ਕੇ ਉਹਨਾਂ ਦਾ ਥੋੜ੍ਹਾ ਜਿਹਾ ਪੇਸਟ ਜਿਹਾ ਬਣਾ ਲੈਣਾ ਹੈਗਾ, ਫਿਰ ਰਗੜ ਕੇ ਉਹਨਾਂ ਨੂੰ, ਅਤੇ ਉਹ ਤੁਸੀਂ ਆਪਣੇ ਲਗਾਓ। ਉਹਦੇ ਨਾਲ ਵੀ ਸਾਰੇ ਆਪਣੇ ਜਿਹੜੇ ਸਫੇਦ ਆ ਕੇ ਹਟਣ ਲੱਗ ਜਾਂਦੇ। ਤੁਲਸੀ ਦੇ ਪੱਤੇ ਜਿਹੜੇ ਹੁੰਦੇ, ਤੁਲਸੀ ਖਾਣ ਲਾ ਜਾਓ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਤੁਲਸੀ ਤੁਸੀਂ ਖਾ ਲਓ, ਉਹ ਆਪਣੇ ਠੀਕ ਹੈ। ਨਹੀਂ ਤਾਂ ਹਲਦੀ ਦੇ ਵਿੱਚੋਂ ਹੀ ਥੋੜ੍ਹਾ ਜਿਹਾ 1 ਚਮਚਾ ਹਲਦੀ ਦਾ ਲੈ ਕੇ, ਥੋੜ੍ਹਾ ਨਿੰਬੂ ਦਾ ਰਸ ਪਾ ਕੇ, ਉਹ ਤੁਸੀਂ ਆਪਣੇ ਪੇਸਟ ਜਿਹਾ ਬਣਾ ਕੇ ਉਹ ਲਗਾ ਸਕਦੇ ਹੈਗੇ। ਅਨਾਰ ਦੇ ਛਿਲਕੇ ਸੁਕਾ ਕੇ ਉਹਨਾਂ ਦਾ ਚੂਰਨ ਜਿਹਾ ਬਣਾ ਦੇਣਾ ਹੈਗਾ। ਫਿਰ ਬਦਾਮ ਰੋਗਨ ਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਨਹੀਂ ਤੁਹਾਨੂੰ ਬਾਵਚੀ ਦਾ ਤੇਲ ਇੱਥੇ ਬਣਿਆ ਬਣਾਇਆ ਮਿਲ ਜੂਗਾ, ਉਹਦੇ ਵਿੱਚੋਂ ਤੁਸੀਂ ਪਾਣੇ ਹੈਗੇ ਅਨਾਰ ਦੇ ਛਿਲਕੇ ਸੁਕਾ ਕੇ, ਬਾਵਚੀ ਦੇ ਤੇਲ ਦੇ ਵਿੱਚੋਂ ਪਾ ਕੇ ਉਹਦੇ ਮਤਲਬ ਪੇਸਟ ਜਿਹਾ ਬਣਾ ਲਿਓ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਪਪੀਤਾ ਵੀ ਜ਼ਿਆਦਾ ਖਾ ਸਕਦੇ ਹੈਗੇ ਜੀ, ਇਹ ਫਾਇਦਾ ਕਰਦੇ ਹੈਗੇ। ਨਹੀਂ ਤਾਂ ਤਾਰੇ ਮੀਰੇ ਦੇ ਜਿਹੜੇ ਬੀਜ ਹੁੰਦੇ, ਤਾਰੇ ਮੀਰੇ ਦੇ ਬੀਜ, ਉਹ ਤੁਸੀਂ ਆਪਣੇ 1 ਚਮਚਾ, ਜੇ ਸਿਆਣਾ ਤਾਂ 1 ਚਮਚਾ, ਜੇ ਨਿਆਣਾ ਬੰਦਾ ਤਾਂ ਉਹਦਾ ਅੱਧਾ ਚਮਚਾ, ਇਹ ਤੁਸੀਂ ਖਾ ਸਕਦੇ ਹੈਗੇ। ਛੋਲਿਆਂ ਦੀ ਆਟੇ ਦੀ ਤੁਸੀਂ ਰੋਟੀ ਬਣਾ ਕੇ ਖਾ ਸਕਦੇ ਹੈਗੇ। ਜੇ ਨਹੀਂ ਤੁਸੀਂ ਕਾਲੇ ਛੋਲੇ ਖਾਣੇ, ਛੋਲਿਆਂ ਦੇ ਆਟੇ ਦੀ ਰੋਟੀ ਬਣਾ ਕੇ ਲੱਗ ਜਾਓ ਖਾਣ, ਇਹ ਵਧੀਆ। ਫਿਰ ਜੇ ਅਖਰੋਟ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ, ਜਿਹਨਾਂ ਦੇ ਫਲਵੈਰੀ ਹੁੰਦੀ ਹੈਗੀ ਆ, ਚਿੱਟੇ ਦਾਗ ਜੇ ਹੁੰਦੇ, ਅਖਰੋਟ 2 ਅਖਰੋਟ ਖਾ ਲਿਆ ਕਰੋ, ਉਹੀ ਉਹਨੇ ਬਹੁਤ ਵਧੀਆ ਚੀਜ਼ ਹੋਗੀ ਤੁਹਾਨੂੰ। ਨਹੀਂ ਤਾਂ ਅੱਜ ਕੱਲ੍ਹ ਬਾਥੂ ਹੁੰਦਾ ਜੀ ਬਾਹਰ, ਬਾਥੂ ਦਾ ਥੋੜ੍ਹਾ ਜਿਹਾ ਉਹਨੇ ਮਿਕਸੀ ਮੈਂ ਪਾ ਕੇ ਰਸ ਕੱਢ ਲੈਣਾ ਹੈਗਾ, ਬਾਥੂ ਦਾ ਰਸ। ਜੇ ਤੁਹਾਡੇ ਕੋਲ 4 ਕੱਪ ਬਾਥੂ ਦਾ ਰਸ ਹੈ ਤਾਂ ਉਹਦੇ ਵਿੱਚੋਂ ਤੁਸੀਂ ਤਿਲਾਂ ਦਾ ਤੇਲ 1 ਕੱਪ ਪਾਉਣਾ ਹੈਗਾ ਜੀ। ਵੀ ਜਿੰਨਾ ਸਾਡੇ ਕੋਲ ਉਹਨੇ ਤਿਲਾਂ ਦਾ ਤੇਲ ਹੈ, ਉਹਦੇ ਸਾਹਮਣੇ ਚੌਗਣਾ ਬਾਥੂ ਦਾ ਰਸ ਕੱਢ ਕੇ ਪਾ ਲਓ। ਉਹ ਹੌਲੀ ਹੌਲੀ ਤੁਸੀਂ ਅੱਗ 'ਤੇ ਪਕਾਉਣਾ ਹੈਗਾ ਜੀ। ਜ਼ਿਆਦਾ ਐਨ ਚੰਗੀ ਤਰ੍ਹਾਂ ਪੱਕ ਜਾਵੇ, ਤਿੜਦੀ ਹੋਣੀ ਬੰਦ ਹੋ ਜਾਵੇ, ਉਹ ਕਰ ਲਓ ਉਹਨੂੰ, ਤਾਂ ਉਹਦੇ ਆਪਣੇ ਇਸ ਤੇਲ ਦੀ ਮਾਲਿਸ਼ ਕਰੋ। ਇਹਦੇ ਨਾਲ ਵੀ ਆਪਣੇ ਸਾਰੇ ਜਿਹੜੇ ਚਿੱਟੇ ਦਾਗ ਹੈ ਆਪਣੇ ਹਟ ਜਾਂਦੇ। ਜਿਹੜੇ ਕਹਿੰਦੇ ਸੀਗੇ ਨਹੁੰ ਹੈਗੀ ਪ੍ਰੋਬਲਮ ਕੋਈ, ਜੇ ਤਾਂ ਨਹੁੰ ਦੇ ਵਿੱਚ ਫੰਗਸ ਹੈਗੀ ਤਾਂ ਫਿਰ ਤਾਂ ਤੁਸੀਂ ਕਰਨਾ ਹੈਗਾ ਸਰੋਂ ਦਾ ਤੇਲ ਲੈਣਾ, ਉਹਨੂੰ ਅੱਧਾ ਚਮਚਾ ਵਿੱਚ ਹਲਦੀ ਦਾ ਪਾ ਲੈਣਾ, 1 ਤੁਰੀ ਲਸਣ ਦੀ ਪਾ ਲੈਣੀ। ਇਹਨੂੰ ਵੀ ਆਪਣੇ ਗਰਮ ਕਰਨਾ ਹੈਗਾ ਜੀ। ਗਰਮ ਕਰਕੇ ਜਾਣਾ, ਹਲਦੀ ਤੜ ਜਾਵੇ ਤਾਂ ਫਿਰ ਉਹ ਆਪਣੇ ਫੰਬੇ ਨਾਲ ਤੁਸੀਂ ਆਪਣੇ ਲਗਾ ਲਓ। ਅਤੇ ਆਪਣੇ ਇਹਦੇ ਨਾਲ ਫਿਰ ਤੁਸੀਂ ਇਹਦੇ ਵਿੱਚੋਂ ਤੁਸੀਂ ਤ੍ਰਿਫਲਾ ਪਾਊਡਰ ਖਾਣਾ ਹੈਗਾ ਜੀ। ਜੇ ਸਾਰੇ ਨਹੁੰ ਨਹੀਂ ਵੱਧਦੇ ਜਾਂ ਸੁੱਕੇ ਵੇ ਜਾਂ ਕੋਈ ਅੰਦਰ ਨੂੰ ਚਲੇ ਗਏ ਹੈਗੇ, ਤੁਸੀਂ ਤ੍ਰਿਫਲਾ ਪਾਊਡਰ ਤੁਸੀਂ ਖਾਓ ਇਹਦੇ ਵਿੱਚੋਂ। ਇਹਦੇ ਨਾਲ ਫਿਰ ਤੁਸੀਂ ਜਾਂ ਫਿਰ ਕੈਲਸ਼ੀਅਮ ਦੀਆਂ ਗੋਲੀਆਂ ਖਾ ਸਕਦੇ ਹੈਗੇ, ਵਿਦ ਕੈਲਸ਼ੀਅਮ ਵਿਦ ਵਿਟਾਮਿਨ ਡੀ, ਇਹ ਜਿਹੜੀਆਂ ਮਿਕਸ ਬਣੀਆਂ ਬਣਾਈਆਂ ਮਿਲ ਜਾਂਦੀਆਂ ਜੀ, ਇਹ ਤੁਸੀਂ ਖਾਓ। ਇਹਦੇ ਨਾਲ ਸਾਰੇ ਨਹੁੰ ਜਿਹੜੇ ਗਰੋਥ ਚੰਗੀ ਲੱਗ ਜੂਗੀ। ਨਹੀਂ ਤਾਂ ਤੁਸੀਂ ਅਨਾਰ ਦੇ ਛਿਲਕੇ ਜਿਹੜੇ ਹੁੰਦੇ ਕਿਸੇ ਵੀ ਤੇਲ ਦੇ ਵਿੱਚੋਂ ਪਾ ਕੇ ਤੁਸੀਂ ਆਪਣੇ ਉਹ ਗਰਮ ਕਰਨੇ ਹੈਗੇ, ਤਾੜਨੇ ਹੈਗੇ ਆ, ਜਦ ਆਪਣੇ ਸੁੱਕੋ ਕਾਲੇ ਜਿਹੇ ਹੋ ਗਏ ਛਿਲਕੇ ਤੇਲ ਦੇ ਵਿੱਚੋਂ ਉਬਲਦੇ ਅਤੇ ਉਹਨਾਂ ਨੂੰ ਉਤਾਰ ਕੇ ਉਹਨਾਂ ਨੂੰ ਨਜ਼ਾਰ ਲੈਣਾ ਹੈਗਾ ਜਿਹੜਾ ਤੇਲ ਹੋਣਾ, ਉਹਨਾਂ ਦੀ ਨਹੁੰ ਦੇ ਉੱਤੇ ਮਾਲਿਸ਼ ਕਰਨੀ ਹੈਗੀ। ਜੇ ਸਾਰੇ ਵੀ ਕੋਈ
ਨਹੁੰ ਦੇ ਉੱਤੇ ਮਾਲਿਸ਼ ਕਰੋ, ਥਰੇ ਐਨ ਨਹੁੰ ਦੇ ਵਿੱਚੋਂ ਪੂਰੀ ਚਮਕ ਆ ਜਾਂਦੀ। ਜਿਹੜੇ ਖੁਸ਼ਕ ਜਿਹੇ ਹੋ ਜਾਂਦੇ ਪੁੱਤ ਨਹੁੰ ਉਹ ਵੀ ਠੀਕ ਹੋ ਜਾਣਗੇ, ਗਰੋਥ ਵੀ ਚੰਗੀ ਹੋ ਜਾਂਦੀ। ਨਹੀਂ ਕੁਛ ਕਰਨਾ ਤਾਂ ਤੁਸੀਂ ਐਂ ਕਰੋ, ਇੱਕ ਨਿੰਬੂ ਲੈ ਗਏ, ਉਹਨੂੰ ਨੇ ਜਾਂ ਨਿੰਬੂ ਦਾ ਥੋੜ੍ਹਾ ਜਿਹਾ, ਜਾਂ ਤਾਂ ਨਿੰਬੂ ਥੋੜ੍ਹਾ ਜਿਹਾ ਘਸਾਂ ਲਾ ਜਾਓ ਨਹੁੰ ਦੇ ਉੱਤੇ, ਨਹੀਂ ਤਾਂ ਉਹਦਾ ਜੂਸ ਕੱਢ ਕੇ ਆਪਣੇ ਨਹੁੰ ਉਹਨਾਂ ਦੇ ਵਿੱਚ ਡੋਬ ਕੇ ਰੱਖਣੀ 5-7 ਮਿੰਟ। ਫਿਰ ਆਪਣੇ ਧੋ ਕੇ ਉਹਨਾਂ ਨੂੰ, ਫਿਰ ਕੋਈ ਵੀ ਤੇਲ ਲੈ ਗਏ ਤੁਸੀਂ ਤਾਂ ਉਹਦੀ ਹੌਲੀ ਹੌਲੀ ਮਾਲਿਸ਼ ਕਰਨ ਲੱਗ ਜਾਓ ਜੀ ਨਹੁੰ ਦੀ। 5-4 ਹਫ਼ਤੇ ਕਰੋ, ਥਰੇ ਐਨ ਨਹੁੰ ਵਧੀਆ ਬਣ ਜਾਵੇ, ਨਵੇਂ ਨਰੋਏ। ਬਹੁਤ ਵਧੀਆ ਚੀਜ਼ ਹੈਗੀ। ਜਾਂ ਫਿਰ ਇਹਦੇ ਵਿੱਚੋਂ ਜੇ ਕਈ ਵਾਰੀ ਥਰੇ ਬੋਡੀ ਆਇਰਨ ਦੀ ਕਮੀ ਵੀ ਹੋ ਸਕਦੀ, ਇਹਦੇ ਕਰਕੇ ਵੀ ਨਹੁੰ ਤੈਨੂੰ ਚਲੇ ਜਾਂਦੇ। ਅਤੇ ਤੁਸੀਂ ਐਂ ਕਰੋ, ਥੋੜ੍ਹੀ ਸੌਗੀ ਜਿਹੜੀ ਹੁੰਦੀ, ਸੌਗੀ ਨੂੰ ਪਾਣੀ ਨਾਲ ਭਿਓ ਕੇ ਰੱਖ ਦੇਣਾ ਰਾਤ ਨੂੰ, 50-60 ਦਾਣੇ ਸਮਝ ਲਓ। ਉਹ ਸਵੇਰ ਨੂੰ ਗਲੇ ਪਾਣੀ ਪੀ ਲਓ, ਗਲੇ ਹੌਲੀ ਹੌਲੀ ਚੱਬ ਕੇ ਸੌਗੀ ਖਾ ਲਓ। ਇਹ ਸਾਰੇ ਆਇਰਨ ਦੀ ਪੂਰੀ ਕਮੀ ਹੋ ਜੂਗੀ ਤਾਂ ਉਹਨੇ ਇਹਦੇ ਨਾਲ ਵੀ ਸਾਡੇ ਨਹੁੰ ਵਿੱਚ ਲਾਲੀ ਆ ਜੂਗੀ ਪੂਰੀ, ਅਤੇ ਨਹੁੰ ਐਨ ਜ਼ਬਰਦਸਤ ਬਣ ਜਾਂਦੇ ਜੀ। ਜਿਹੜੇ ਖੁਸ਼ਕ ਜਿਹੇ ਹੋਏ ਨੇ ਉਹ ਠੀਕ ਹੋ ਜੂਗਾ। ਜਾਂ ਫਿਰ ਤੁਸੀਂ ਚੁਕੰਦਰ ਦਾ ਜੂਸ ਪੀ ਸਕਦੇ ਹੈਗੇ, ਓਲੀਵ ਆਇਲ ਦੀ ਮਾਲਿਸ਼ ਕਰ ਸਕਦੇ ਹੈਗੇ। ਇਸ ਤਾਂ ਪਹਿਲਾਂ ਦੱਸਿਆ ਸਾਨੂੰ ਕੈਲਸ਼ੀਅਮ ਵੀ ਤੁਸੀਂ ਖਾ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਦੰਦ ਦੇ ਵਿੱਚੋਂ ਦਰਦ ਜਿਹਾ ਰਹਿੰਦਾ ਹੈਗਾ, ਉਹ ਲੈ ਸਕਦੇ ਹੈਗੇ। ਜੈਫਲ ਜਾਂ ਨਟਮੈਗ ਜਿਹਨੂੰ ਕਹਿੰਦੇ ਹੈਗੇ, ਲੌਂਗ, ਫਟਕੜੀ, ਕਾਲੀ ਮਿਰਚ, ਨਸ਼ਾਦਰ, ਠੀਕਰੀ, ਇਹ ਬਰਾਬਰ ਲੈ ਕੇ ਥੋੜ੍ਹਾ ਇਹਦਾ ਮੰਜਨ ਜਿਹਾ ਬਣਾ ਕੇ ਤੁਸੀਂ ਆਪਣੇ ਕਰ ਲਿਆ ਕਰੋ। ਦੇਗਾ ਨਸ਼ਾਦਰ ਠੀਕਰੀ ਅੱਧਾ ਪਾਉਣਾ ਜੇ ਤੁਸੀਂ ਜਿੰਨੀਆਂ ਚੀਜ਼ਾਂ ਲਈਆਂ, ਅੱਧੀ ਮਿਕਦਾਰ ਪਾਣੀ ਹੈ। ਜੇ ਵੀ 10-10 ਗ੍ਰਾਮ ਸਾਰੀਆਂ ਚੀਜ਼ਾਂ ਲਈਆਂ ਤਾਂ ਨਸ਼ਾਦਰ ਠੀਕਰੀ ਪਾਉਣਾ ਹੈਗਾ 5 ਗ੍ਰਾਮ। ਜਾਂ ਫਿਰ ਤੁਸੀਂ ਆਪਣੇ ਕਲੌਂਜੀ ਅਤੇ ਅਜਵਾਇਣ ਇਹ ਮਿਕਸ ਕਰਕੇ, ਥੋੜ੍ਹੀ ਕਲੌਂਜੀ ਲੈ ਲੈਣੀ, ਥੋੜ੍ਹੀ ਅਜਵਾਇਣ ਲੈ ਲੈਣੀ ਹੈ। ਇੱਕ ਜਿਸ ਤਰ੍ਹਾਂ ਨੇ ਤੁਹਾਨੂੰ ਮਿਲ ਜੂਗਾ ਇੱਥੇ, ਜਿਹਦੇ ਸਿਗਰਟ ਪੀਂਦੇ ਨਾ ਆਪਾਂ, ਉਹ ਰੈਪ ਜਿਹੇ ਮਿਲ ਜਾਂਦੇ ਜੀ ਬਣੇ ਬਣਾਏ, ਜਿਵੇਂ ਤੰਬਾਕੂ ਭਰ ਕੇ ਲੋਕ ਸਿਗਰਟ ਪੀਂਦੇ ਹੈਗੇ। ਉਹਦੇ ਖੋਖਲਾ ਜਿਹਾ ਲੈ ਕੇ ਉਹਦੇ ਵਿੱਚ ਤੁਸੀਂ ਅਜਵਾਇਣ ਅਤੇ ਕਲੌਂਜੀ ਇਹ ਪਾ ਦੇਣੀ ਹੈ। ਫਿਰ ਅੱਗ ਲਗਾਈ ਲੋਕ ਸਿਗਰਟ ਪੀਂਦੇ ਹੈ ਜੀ। ਐਂ ਕਰਕੇ ਇਹਦਾ ਅੰਦਰ ਨੂੰ ਧੂੰਆਂ ਖਿੱਚਣਾ ਹੈਗਾ ਜੀ, ਜਿਸ ਤਰ੍ਹਾਂ ਲੋਕ ਸਿਗਰਟ ਪੀਂਦੇ। ਇਹਦੇ ਨਾਲ ਫੱਟ ਥਾਰਾ ਉਹਨੇ 5 ਮਿੰਟਾਂ ਬਾਅਦ ਦਰਦ ਜਿਹੜਾ ਜੜ੍ਹਦਾ ਹਟ ਜਾਂਦਾ ਹੁੰਦਾ ਜੀ। ਇਹ ਤੁਸੀਂ ਕਰ ਸਕਦੇ ਹੋ। ਨਹੀਂ ਤਾਂ ਗੈਂਦੇ ਦੇ ਫੁੱਲ ਜਿਹੜੇ ਹੁੰਦੇ ਅੱਜ ਕੱਲ੍ਹ ਬਥੇਰੇ ਹੁੰਦੇ, ਇਹਨਾਂ ਦੇ ਪੱਤਿਆਂ ਦੇ ਕਾੜਾ ਜਿਹਾ ਬਣਾ ਕੇ ਜੀ ਉਹਦੀਆਂ ਕੋਲੀਆਂ ਤੁਸੀਂ ਆਪਣੇ ਕਰ ਲਓ। ਥੋੜ੍ਹਾ ਜਿਹਾ ਵਿੱਚੋਂ ਅਦਰਕ ਪਾ ਲਿਓ, ਗੰਦੇ ਦੇ ਪੱਤੇ ਪਾ ਕੇ ਉਬਾਲ ਕੇ ਇਹਦੀ ਆਪਣੇ ਕੋਲੀਆਂ ਤੁਸੀਂ ਕਰ ਲਓ। ਜੇ ਨਹੀਂ ਕੋਲੀਆਂ ਐਂ ਕਰਨੀਆਂ ਤਾਂ ਆਪਣੇ ਥੋੜ੍ਹੇ ਗੰਦੇ ਪੱਤੇ ਲੈ ਕੇ, ਥੋੜ੍ਹਾ ਜਿਹਾ ਅਦਰਕ ਲੈ ਕੇ ਐਂ ਇਕੱਠੀ ਮੂੰਹਾਂ ਪਾ ਕੇ ਹੌਲੀ ਹੌਲੀ ਚੱਬੀ ਚੱਲੋ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੀ ਹੈ। ਜਿਹਨਾਂ ਨੂੰ ਕੋਈ ਮਸੂੜਿਆਂ ਦੀ ਪ੍ਰੋਬਲਮ ਹੈਗੀ, ਜਿਸ ਤਰ੍ਹਾਂ ਮਸੂੜੇ ਕੱਚਾ ਗਠਾ ਹੁੰਦਾ ਜੀ ਆਪਣਾ, ਗਠੇ ਹੌਲੀ ਹੌਲੀ ਚੱਬ ਕੇ ਉਹਨੇ ਥੁੱਕੀ ਚੱਲੋ ਬਾਹਰ। ਅੱਧਾ ਕੁ ਗਠਾ ਰੋਜ਼ ਐਂ ਚੱਬ ਲਿਆ ਤੁਸੀਂ, 2-3 ਹਫ਼ਤੇ ਕਰਕੇ ਦੇਖੋ, ਐਂ ਸਾਰੇ ਮਸੂੜੇ ਜਿਹਨਾਂ ਨਾਲ ਇਨਫੈਕਸ਼ਨ ਰਹਿੰਦੀ ਹੈ ਉਹਨੇ ਠੀਕ ਹੋ ਜੂਗਾ ਜੀ। ਦੇਸੀ ਇਲਾਜ ਹੈ ਵਧੀਆ। ਨਹੀਂ ਤਾਂ ਜਿਹੜੀ ਇਹ ਹੁੰਦੀ ਹੈਗੀ ਕਾਲੀ ਇਲਾਇਚੀ, ਵੱਡੀ ਕਾਲੀਆਂ ਇਲਾਇਚੀਆਂ ਜਿਹੜੀਆਂ, ਇਹ ਤੁਸੀਂ ਮੂੰਹਾਂ ਪਾ ਕੇ ਹੌਲੀ ਹੌਲੀ ਚੱਬੀ ਚੱਲੋ। ਇਹਦੇ ਨਾਲ ਵੀ ਆਪਣੇ ਠੀਕ ਨਹੀਂ ਦੰਦ। ਜਿਹੜੇ ਕਹਿੰਦੇ ਸੀਗੇ ਆਪਣੇ ਪੈਰ ਸੋ ਜਾਂਦੇ ਹੈਗੇ, ਉਹ ਤਾਂ ਉਹਨੇ ਤੁਸੀਂ 250 ਗ੍ਰਾਮ ਸਰੋਂ ਦਾ ਤੇਲ ਲੈ ਲਓ, ਉਹਦੇ ਵਿੱਚ ਮੈਂ ਇੱਕ ਸਾਬਤਾ ਗਠਾ ਲਸਣ ਦਾ ਪਾ ਲੈਣਾ ਹੈਗਾ, 1 ਚਮਚਾ ਅਜਵਾਇਣ ਦਾ ਪਾ ਲੈਣਾ ਹੈਗਾ, ਥੋੜ੍ਹੀ 5-10 ਲੌਂਗ ਪਾ ਲਓ ਅਤੇ 20-25 ਕਾਲੀ ਮਿਰਚਾਂ ਜਿਹੀਆਂ ਪਾ ਕੇ, ਥੋੜ੍ਹਾ ਜਿਹਾ ਅਦਰਕ ਪਾ ਕੇ ਇਹ ਉਬਾਲ ਲੈਣਾ ਹੈਗਾ ਤੁਸੀਂ। ਜਦ ਥੋੜ੍ਹਾ ਲਸਣ ਤੈਰ ਕੇ ਉੱਪਰ ਆ ਜਾਵੇ, ਉਹਦੇ ਕਲੀਆਂ ਜਿਹੀਆਂ ਬਣਾ ਲਿਓ, ਲਸਣ ਦੇ ਗੱਠੇ ਦੀਆਂ ਕਲੀਆਂ ਜਿਹੀਆਂ ਬਣਾ ਕੇ ਪਾ, ਉਹ ਤੈਰ ਕੇ ਉੱਪਰ ਆ ਜਾਂਦੀਆਂ ਤਾਂ ਸਮਝ ਲਓ ਸਾਰਾ ਤੇਲ ਤਿਆਰ ਹੈਗਾ। ਉਹਨੂੰ ਪੁਣ ਕੇ ਉਹਦੀ ਮਾਲਿਸ਼ ਕਰਨੀ ਹੈਗੀ ਤੁਸੀਂ ਲੱਤਾਂ ਪੈਰਾਂ 'ਤੇ। ਇਹਦੇ ਨਾਲ ਸਾਰੀ ਸਰਕੂਲੇਸ਼ਨ ਆਪਣੇ ਠੀਕ ਹੋ ਜਾਂਦੀ। ਪੱਕਾ ਅਜਮਾਇਆ ਵਾ ਨੁਕਸਾ ਹੈਗਾ ਜੀ, ਇਹ ਵਧੀਆ ਚੀਜ਼ ਹੈ। ਜਾਂ ਫਿਰ ਨਹੀਂ ਤਾਂ ਸੁੰਡ ਅਤੇ ਇਹਦੀ ਅਦਰਕ ਅਤੇ ਲਸਣ ਦੀ ਇਹਦੀ ਚਟਨੀ ਦੀ ਪੇਸਟ ਜਿਹਾ ਬਣਾ ਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਆਪਣੇ ਤੁਸੀਂ ਇਹਦੀ ਚਟਨੀ ਬਣਾ ਕੇ ਵੀ ਖਾ ਵੀ ਸਕਦੇ ਹਾਂ ਜੀ। ਲਸਣ ਅਤੇ ਅਦਰਕ ਦੀ ਚਟਨੀ ਬਣਾ ਕੇ ਇਹ ਖਾ ਲਿਆ ਕਰੋ। ਇਹ ਵੀ ਸਾਰੇ ਆਪਣੇ ਸਰਕੂਲੇਸ਼ਨ ਨੂੰ ਤੇਜ਼ ਕਰ ਦਿੰਦੀ ਹੈ। ਜਾਂ ਫਿਰ ਚੱਲਦੇ ਹਾਂ ਆਪਾਂ, ਜਿਹੜਾ ਕਹਿੰਦੇ ਸੀਗੇ ਆਪਣੇ, ਇਹ ਵੀ ਹੱਥ ਪੈ ਜਿਹਨਾਂ ਦੇ ਸੁਣਦੇ ਹੈਗੇ, ਤੁਸੀਂ ਲੈਣਾ ਹੈਗਾ ਅੱਕਰ ਕਰਾ। ਇਹ ਮਿਲ ਜਾਂਦਾ ਜੀ ਹਰੇਕ ਸਟੋਰਾਂ 'ਚ ਪਿਆ ਹੈਗਾ। ਅੱਕਰ ਕਰਾ 25 ਗ੍ਰਾਮ ਲੈਣਾ ਹੈਗਾ, ਵਿੱਚ ਮੈਂ ਇਹਦੇ ਸ਼ਹਿਦ ਪਾ ਲੈਣਾ ਹੈਗਾ ਤੁਸੀਂ 200 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਆਪਣੇ ਜਾਮ ਬਣਾ ਲੈਣਾ। ਇਹਨਾਂ ਜਾਮ ਮੰਨ ਜਾਊਗਾ। 1 ਚਮਚਾ ਤੁਸੀਂ ਰੋਜ਼ ਖਾ ਲਿਆ ਕਰੋ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਤਿਲਾਂ ਦੇ ਤੇਲ ਦੇ ਵਿੱਚੋਂ ਲੂਣ ਕਰਕੇ ਮਿਕਸ ਕਰਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ। ਜਾਂ ਨਿੰਮ ਦੇ ਤੇਲ ਦੇ ਵਿੱਚ ਆਪਣੇ ਤੁਸੀਂ ਸਿੰਧਾ ਨੂਣ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ ਜੀ। ਜੇ ਦਵਾਈ ਤੁਸੀਂ ਬਣਾਉਣੀ ਹੈਗੀ ਇਹਦੇ ਵਾਸਤੇ ਤਾਂ ਉਹਦਾ ਨਾਮ ਹੈਗਾ ਜੀ ਪਿੱਪਲਾ ਮੂਲ, 20 ਗ੍ਰਾਮ ਲੈਣੀ ਹੈਗੀ। ਚੌਪ ਚੀਨੀ 100 ਗ੍ਰਾਮ, ਸਿੰਧਾ ਨਮਕ 30 ਗ੍ਰਾਮ। ਇਹ ਤਿੰਨੇ ਚੀਜ਼ਾਂ ਮਿਕਸ ਕਰ ਲੈਣੀਆਂ। 1 ਚਮਚਾ ਇਹਦਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਆਪਣੇ ਖਾ ਲਿਆ ਕਰੋ ਜੀ। ਫਿਰ ਆਪਣੇ ਨਹੀਂ ਤਾਂ ਇਹਦੇ ਵਿੱਚ ਛੁਹਾਰੀ ਵਧੀਆ ਰਹਿੰਦੇ ਹੈਗੇ, 2 ਛੁਹਾਰੀ ਖਾ ਲਿਆ ਕਰੋ ਰੋਜ਼। ਫਿਰ ਕਰੇਲੇ ਦੀ ਸਬਜ਼ੀ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਐਂ ਕਰੋ ਤੁਸੀਂ ਆਪਣੇ ਜਾਂ 1 ਮੁੱਠੀ ਮਾਹਾਂ ਦੀ ਦਾਲ ਲੈਣੀ
ਬਣਨੀ ਹੈਗੀ। ਜਿਸ ਆਪਾਂ ਦਾਲ ਧਰਦੇ ਹੈਗੇ ਮਾਹਾਂ ਦੀ, ਉਸ ਤਰ੍ਹਾਂ ਉਹਨੇ ਬਣਾਉਣੀ ਹੈਗੀ ਦਾਲ। ਤੁਸੀਂ ਇਹਦੇ ਵਿੱਚ ਤੁਸੀਂ ਜਦ ਧਰਨੀ ਹੈਗੀ 1 ਚਮਚਾ ਤੁਸੀਂ ਸੁੰਢ ਦਾ ਪਾ ਦਿਓ ਅਤੇ 2-3 ਕਲੀਆਂ ਲਸਣ ਦੀਆਂ ਪਾ ਦਿਓ। ਦਾਲ ਪਾਣੀ ਜਿਹੜਾ ਖੁੱਲ੍ਹਾ ਪਾ ਦੇਣਾ, ਪਾਣੀ ਥੋੜ੍ਹਾ ਜਿਹਾ। ਜਦ ਦਾਲ ਫੁੱਟ ਗਈ ਤਾਂ ਬਸ ਉਹ ਪਾਣੀ ਨੂੰ ਨਿਚੋੜ ਕੇ ਤੁਸੀਂ ਪਾਣੀ ਜਿਹੜਾ ਬਚਿਆ ਵਾ ਹੋਊਗਾ ਉਹ ਆਪਣੇ ਪੀ ਲਓ ਤੁਸੀਂ। ਇਹਦੇ ਨਾਲ ਵੀ ਆਪਣੇ ਸਾਰੇ ਗੈਸ ਦਾ ਜੋੜਾਂ ਦੇ ਦਰਦ ਵਾਸਤੇ ਹੀ ਵਧੀਆ ਹੈਗਾ, ਖੂਨ ਦੀ ਸਰਕੂਲੇਸ਼ਨ ਵਾਸਤੇ ਵਧੀਆ ਚੀਜ਼ ਹੋ ਗਈ। ਨਹੀਂ ਤੁਸੀਂ ਐਂ ਕਰਨਾ ਹੈਗਾ, 1 ਚਮਚਾ ਅਸਗੰਧ ਦਾ ਲੈਣਾ ਹੈਗਾ, 1 ਚਮਚਾ ਤੁਸੀਂ ਦੇਸੀ ਘੀ ਦਾ ਲੈਣਾ ਹੈਗਾ। ਇਹ ਮਿਕਸ ਕਰਕੇ ਖਾ ਕੇ ਉੱਪਰ ਤੇ ਉਹਨੇ ਕੋਸਾ ਦੁੱਧ ਪੀ ਲਓ। ਜਾਂ ਫਿਰ ਮਿਲਦੀ ਹੈਗੀ ਸੁੰਡ ਅਤੇ ਇੱਕ ਦਵਾਈ ਹੈਗੀ, ਉਹਦਾ ਨਾਂ ਹੈਗਾ ਜੀ ਅਗਰ। ਇਹ ਬਰਾਬਰ ਲੈ ਕੇ 1 ਚਮਚੇ ਦੀ ਇਹਦੀ ਚਾਹ ਜੀ ਬਣਾ ਕੇ ਤੁਸੀਂ ਇਹ ਪੀਣ ਲੱਗ ਜਾਓ ਇਹਦੇ ਨਾਲ। ਜੇ ਕੋਈ ਭਾਈ ਇੰਡੀਆ ਹੈਗਾ, ਭਾਈ ਕੋਈ ਇਹੋ ਜਿਹੀ ਪ੍ਰੋਬਲਮ ਹੈਗੀ ਜਿਵੇਂ ਸਰਕੂਲੇਸ਼ਨ ਨਹੀਂ ਹੁੰਦੀ, ਹੱਥ ਪੈਰ ਸੌਂਦੇ ਹੈਗੇ, ਤਾਂ ਜਿਹੜਾ ਨਿੰਬ ਦਾ ਦਰਖਤ ਹੁੰਦਾ ਜੀ ਉਹਦੀ ਛਿੱਲ ਲੈ ਲੈਣੀ ਹੈਗੀ ਬਾਹਰ, ਉਹਨੂੰ ਪਾਣੀ ਨਾਲ ਭਿਓ ਕੇ ਉਹਦਾ ਕੁੰਡੀ ਸੋਟੇ ਮਾ ਉਹਨੇ ਐਂ ਘੋਟ ਕੇ ਉਹਨੂੰ ਜਿਹੜਾ ਉਹਦੀ ਮਾਲਿਸ਼ ਕਰਨੀ ਹੈਗੀ। ਤੁਸੀਂ ਕਿਸੇ ਕਿਸਮ ਦਾ ਇੱਥੇ ਰੰਗ ਸੁੱਤਾ ਪਿਆ ਹੋਵੇ ਜਿਹੜੇ ਉਹਨੇ ਉਹ ਆਪਣੇ ਠੀਕ ਹੋ ਜਾਂਦਾ ਜੀ। ਚਾਹੇ ਉਹਦਾ ਰੰਗ ਵੀ ਹੋਵੇ ਭਾਵੇਂ, ਉਹਦੇ ਨਾਲ ਵੀ ਉਹਨੇ ਫਰਕ ਪੈ ਜਾਂਦਾ ਜੀ। ਜਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ ਨਟਮੈਗ ਮਿਕਸ ਕਰਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਟਾਂਸਲ ਹੋਏ ਹੋਏ ਹੈਗੇ ਬੱਚੇ ਨੂੰ, ਉਹ ਤੁਸੀਂ ਆਪਣੇ ਟਾਂਸਲਾਂ ਵਾਸਤੇ ਤਾਂ ਹਾਂਜੀ ਜਿਹੜਾ ਅਨਾਨਾਸ ਹੁੰਦਾ ਜੀ, ਪਾਈਨਐਪਲ, ਇਹਦਾ ਜੂਸ ਬੱਚੇ ਨੂੰ ਹੈਗਾ ਗਲੇ ਆਰਾਮ ਨਾਲ ਪੀ ਲੂਗਾ। ਇਹਨੂੰ ਥੋੜ੍ਹਾ ਕੋਸਾ ਕਰਕੇ ਕੋਸਾ ਇਹ ਘੁੱਟ ਕਰਕੇ ਉਹਨੇ ਪੀਣਾ ਹੈਗਾ ਜੀ ਅਨਾਨਾਸ ਦਾ ਜੂਸ। ਜਿੰਨਾ ਕੁ ਪੀਣਾ ਦਿਨ 2 ਵਾਰੀ ਪੀ ਲਓ, 3 ਵਾਰੀ ਪੀ ਲਓ, ਇਹ ਆਪਣੇ ਵਧੀਆ ਠੀਕ ਰਹੂਗਾ ਜੀ। ਜਾਂ ਫਿਰ ਦੂਸਰਾ ਇਲਾਜ ਹੈਗਾ ਇਹਦਾ ਲੋਬੀਆ ਜਿਹੜਾ ਹੁੰਦਾ, ਲੋਬੀਆ ਦੀ ਹੁੰਦੇ ਨਾ ਚਿੱਟੇ ਜਿਹੇ, ਉਹਨੇ ਬਲੈਕ ਆਈ ਬੀਨਸ ਕਹਿੰਦੇ ਮੇਰਾ ਖਿਆਲ ਇੰਗਲਿਸ਼ 'ਚ ਲੋਬੀਆ ਨੂੰ, ਜਾਂ ਨਰਮਾ, ਕੁਛ ਇਹ ਜਿਹੇ 2-3 ਨਾਂ ਹੈਗੇ ਇਹਦੇ। ਉਹ ਤੁਸੀਂ ਆਪਣੇ 100 ਗ੍ਰਾਮ ਪਾਣੀ ਦੇ ਵਿੱਚ ਇੱਕ ਥੋੜ੍ਹਾ ਜਿਹਾ ਉਹਨੇ ਉਬਾਲ ਲੈਣਾ ਹੈਗਾ ਜੀ, ਮੁੱਠੀ। ਇਹ ਤੁਸੀਂ ਉਹਨੇ ਜਾਂ 200 ਗ੍ਰਾਮ ਜਿੰਨਾ ਵੀ ਪਾਣੀ ਉਬਾਲ ਲੈਣਾ। ਜਦੋਂ ਲੋਬੀਆ ਜਿਹਾ ਗਲ ਗਿਆ, ਪਾਣੀ ਤੁਸੀਂ ਖੁੱਲ੍ਹਾ ਹੀ ਪਾਉਣਾ ਹੈਗਾ ਇਹਦੇ ਵਿੱਚੋਂ, ਪਾਣੀ ਦੀ ਕੋਈ ਪ੍ਰੋਬਲਮ ਨਹੀਂ। ਬਸ ਉਹ ਕੋਸਾ ਪਾਣੀ ਜੀ ਉਹਦੀ ਚਾਹ ਜੀ ਪੀਣੀ ਹੈਗੀ ਜੀ। ਜਦ ਦਾਲ ਲੋਬੀਆ ਉਬਲ ਗਿਆ, ਉਹ ਪਾਣੀ ਨੂੰ ਪੁਣ ਕੇ ਅਤੇ ਉਹ ਪਿਲਾਓ ਜੀ ਬੱਚੇ ਨੂੰ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ। ਇਸ ਜੇ ਤੁਹਾਨੂੰ ਆਪਣੇ ਇੱਥੇ ਜੇ ਚਮੇਲੀ ਥਰੇ ਇੱਦਾਂ ਕਿਸੇ ਨੂੰ ਮਿਲਦੀ ਹੈਗੀ, ਚਮੇਲੀ ਦੇ ਪੱਤੇ ਜਿਹੜੇ ਹੁੰਦੇ ਉਹ ਪਾਣੀ ਨਾਲ ਉਬਾਲ ਕੇ ਉਹਦੇ ਗਰਾਰੇ ਕਰਨੇ ਹੈਗੇ ਜੀ, ਇਹਦੇ ਨਾਲ ਠੀਕ ਹੋ ਜਾਂਦਾ। ਜਾਂ ਫਿਰ ਫਟਕੜੀ ਦੇ ਗਰਾਰੇ ਕਰ ਲਓ ਤੁਸੀਂ। ਜਾਂ ਫਿਰ ਤੁਸੀਂ ਐਂ ਕਰੋ, ਘੀ ਦੇ ਵਿੱਚੋਂ ਸਿੰਧਾ ਨੂਣ ਪਾ ਕੇ ਇਹ ਬਾਹਰਲੇ ਪਾਸੇ ਉੱਥੇ ਟਾਂਸਲਾਂ ਦੇ ਗਰਦਨ 'ਤੇ ਉੱਥੇ ਉਹਨੇ ਮਲਣਾ ਹੈਗਾ ਜੀ। ਮਾਲਿਸ਼ ਕਰਨੀ ਹੈਗੀ ਜੀ, ਲੇਪ ਜਿਹਾ ਬਣਾ ਕੇ ਨਾ, ਉਹ ਤੁਸੀਂ ਕਰ ਸਕਦੇ ਹੈਗੇ। ਨਹੀਂ ਐਂ ਤੁਸੀਂ ਕਰੋ, 2 ਗ੍ਰਾਮ ਗੇਰੂ ਲੈ ਲੈਣਾ ਹੈਗਾ। ਗੇਰੂ ਆਮ ਸਟੋਰਾਂ 'ਚ ਮਿਲ ਜਾਂਦਾ ਜੀ। ਅਤੇ 3 ਗ੍ਰਾਮ ਉਹਨੇ ਲੈਣੀ ਹੈਗੀ ਕਾਲੀ ਜੀਰੀ। ਇਹ ਨਾ ਪਾਣੀ ਪਾ ਕੇ ਇਹਨਾਂ ਦਾ ਲੇਪ ਜਿਹਾ ਬਣਾ ਕੇ ਇਹ ਵੀ ਤੁਸੀਂ ਆਪਣੇ ਟਾਂਸਲਾਂ ਦੇ ਬਾਹਰਲੇ ਪਾਸੇ ਬੰਨ੍ਹਣਾ ਹੈਗਾ, ਉਹ ਆਪਣੇ ਠੀਕ ਕਰ ਦਿੰਦਾ ਜੀ। ਇਹ ਵੀ ਟਾਂਸਲਾਂ ਵਾਸਤੇ ਵਧੀਆ ਚੀਜ਼ ਹੈਗੀ। ਜਾਂ ਫਿਰ ਤੁਸੀਂ ਜੇ ਇਹਦਾ ਬੱਚਾ ਹੈਗਾ 8-10 ਸਾਲ ਦਾ ਹੈਗਾ ਬੱਚਾ, ਫਿਰ ਤੁਸੀਂ ਐਂ ਕਰ ਸਕਦੇ ਹੈਗੇ, ਉਹਦੇ ਡਰੱਗ ਸਟੋਰ 'ਚ ਮਿਲੂਗਾ ਜੀ ਤੁਹਾਨੂੰ ਇਹ ਨੀਲਾ ਥੋਥਾ, ਸ਼ਾਇਦ ਆਪਣੀ ਸਟੋਰਾਂ 'ਚ ਵੀ ਮਿਲ ਜਾਵੇ ਜੀ। ਅਗਲੇ ਹਫ਼ਤੇ ਦੱਸ ਦੂੰਗਾ ਮੈਂ। ਮੇਰਾ ਖਿਆਲ ਕਾਪਰ ਆਕਸਾਈਡ ਕਹਿੰਦੇ ਇਹਨੂੰ, ਪੱਕਾ ਸ਼ੋਅ ਨਹੀਂ ਹੈਗਾ, ਮੈਂ ਟਰਾਈ ਕਰਕੇ ਉਹਨੇ ਦੇਖ ਲਿਓ, ਨਹੀਂ ਤਾਂ ਮੈਂ ਮੁੱਢਲੇ ਵੀ ਦੱਸ ਦੂੰਗਾ ਸਾਡੀ ਇੰਗਲਿਸ਼ ਮੈਂ ਇਹਦਾ ਕੀ ਨਾਮ ਹੈ ਮੇਰੇ। ਹੁਣ ਕਾਪਰ ਆਕਸਾਈਡ ਇਹ ਹੈ ਮੇਰਾ ਖਿਆਲ। ਉਹ ਪੰਜਾਬੀ ਮੈਂ ਨੀਲਾ ਥੋਥਾ ਕਹਿੰਦੇ। 5 ਗ੍ਰਾਮ ਉਹ ਲੈਣਾ ਹੈਗਾ, 5 ਗ੍ਰਾਮ ਤੁਸੀਂ ਲੈਣਾ ਹੈਗਾ ਫਟਕੜੀ। ਇਹ ਪੀ ਕੇ ਦੋਏ ਮਿਕਸ ਕਰਕੇ 25 ਗ੍ਰਾਮ ਗਲੀਸਰੀਨ ਦੇ ਵਿੱਚੋਂ ਤੁਸੀਂ ਮਿਕਸ ਕਰ ਲੈਣਾ ਹੈਗਾ ਇਹਨੂੰ। ਫਿਰ ਜਿਹੜਾ ਮਿਕਸ ਕਰਕੇ ਤੁਹਾਡੀ ਦਵਾਈ ਤਿਆਰ ਹੈ ਇਹ ਤੁਸੀਂ ਜਿਹੜਾ ਲੰਬਾ 6 ਇੰਚ ਦਾ ਘਿਓ ਟਿਪ ਹੁੰਦਾ ਨਾ, ਉਹ ਤੁਸੀਂ ਆਨੇ ਡੁਬੋ ਕੇ ਬੱਚੇ ਦੇ ਮੂੰਹ ਨੂੰ ਕਹਿਣਾ ਆ ਕਰ, ਮੂੰਹ ਖੋਲ ਕੇ ਤੁਹਾਨੂੰ ਉਹ ਟੌਂਸਲ ਜਿਹੇ ਦਿਖਣ ਲੱਗ ਜਾਂਦੇ ਹੈਗੇ ਜੀ, ਇੱਥੇ ਤਾਂ ਲਾਲੀ ਹੋ ਗਈ ਦੋਏ ਪਾਸੇ। ਉਹਦੇ ਉੱਤੇ ਐਂ ਮਲ ਕੇ ਪਹਿਲੇ ਇੱਕ ਸਾਈਡ 'ਤੇ ਐਂ ਚੰਗੀ ਤਰ੍ਹਾਂ ਮਲ ਲਓ ਉਹਨੂੰ, ਅਤੇ ਉਹਨੇ ਬੱਚੇ ਨੂੰ ਕਹਿ ਦਿਓ ਬਾਹਰ ਥੁੱਕਣਾ ਹੈਗਾ, ਅੰਦਰ ਨਹੀਂ ਨਿਕਾਲਣਾ। ਜੇ ਤਾਂ 8-10 ਸਾਲ ਦਾ ਬੱਚਾ ਹੈਗਾ ਫਿਰ ਤਾਂ ਠੀਕ ਰਹੂਗਾ ਫਾਰਮੂਲਾ ਇਹ। ਜੇ ਛੋਟਾ ਨਿਆਣਾ ਉਹਨੂੰ ਤਾਂ ਫਿਰ ਔਖਾ ਹੋ ਜਾਊਗਾ, ਫਿਰ ਉਹਨੂੰ ਨਹੀਂ ਯੂਜ਼ ਕਰਨਾ ਇਹ, ਉਹ ਨਾ ਯੂਜ਼ ਕਰੇ। ਫਿਰ ਤੁਸੀਂ 5-4 ਦਿਨ ਲਗਾਓ ਤਾਂ ਆਪਣੇ ਇਹਦੇ ਨਾਲ ਆਪਣੇ ਠੀਕ ਹੋ ਜਾਂਦਾ ਜੀ। ਨਹੀਂ ਤਾਂ ਜਿਹੜੀ ਮਸਲਾਂ ਦੀ ਦਾਲ ਹੁੰਦੀ ਹੈ, ਮਸਲਾਂ ਦੀ ਦਾਲ, ਇਹ ਪਾਣੀ ਮੈਂ ਥੋੜ੍ਹਾ ਜਿਹਾ ਉਬਾਲ ਕੇ ਇਹਨੂੰ ਫਿਰ ਪੀ ਲੈਣਾ ਹੈਗਾ ਦਾਲ ਨੂੰ। ਪਾਣੀ ਥੋੜ੍ਹਾ ਰੱਖੀ ਇਹਦੇ ਵਿੱਚ ਜਿਸ ਤਰ੍ਹਾਂ ਵੀ ਗਲ ਜੇ ਜਾਵੇ, ਪਰ ਉਹਨੂੰ ਪੀ ਕੇ ਲੇਪ ਜਾ ਜਿਸ ਤਰ੍ਹਾਂ ਬਣ ਜਾਵੇ ਪਤਲਾ ਜਿਹਾ, ਉਹ ਲੇਪ ਜਿਹਾ ਬਣਾ ਕੇ, ਪਤਲਾ ਨਹੀਂ ਉਹਨੇ ਇਕੱਠ ਹੀ ਹੋਵੇ ਭਾਵੇਂ, ਲੇਪ ਜਿਹਾ ਬਣਾ ਕੇ ਉੱਥੇ ਇੱਕ ਪੱਟੀ ਲੈ ਕੇ ਉਹਦੇ ਉੱਤੇ ਰੱਖ ਕੇ, ਜਿੱਥੇ ਟਾਂਸਲ ਹੈ ਉੱਥੇ ਦਵਾਈ ਰੱਖ ਕੇ ਉੱਪਰ 'ਤੇ ਚਾਰੇ ਪਾਸੇ ਪੱਟੀ ਬੰਨ੍ਹ ਦੇਵੇ ਜੀ, ਦੋਏ ਪਾਸੇ। ਇਹ ਵੀ ਆਪਣੇ ਟਾਂਸਲਾਂ ਵਾਸਤੇ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਥੋੜ੍ਹੀ ਦਾਲਚੀਨੀ ਅਤੇ ਥੋੜ੍ਹਾ ਜਿਹਾ ਆਪਣੇ ਸੁੰਢ,
ਇਹ ਆਪਣੇ ਦੂਜੇ 'ਚ ਸ਼ਹਿਦ ਵਾ ਮਿਲਾ ਕੇ ਇੱਕ ਚਮਚੇ 'ਚ ਉਹ ਉਂਗਲੀਆਂ ਨਾਲ ਹੌਲੀ ਹੌਲੀ ਚੱਟੀ ਜਾਵੇ। ਇਹ ਵੀ ਟੌਂਸਲਾਂ ਵਾਸਤੇ ਬਹੁਤ ਫਰਕ ਚੀਜ਼ ਪਾ ਦਿੰਦੀ ਜੀ। ਸਮਾਂ ਵੀ ਸਮਾਪਤ ਹੈ ਜੀ ਹੁਣ। ਅੱਛਾ ਜੀ, ਚਲੋ ਫਿਰ ਅਗਲੇ ਹਫਤੇ ਰਹਿ ਗਏ ਜਿਹੜੀ ਉਹ ਸਹੀ ਵੀ ਅਗਲੇ ਹਫਤੇ ਰਹਿ ਗਏ ਜੀ, ਉਹ ਨੈਕਸਟ ਵੀਕ ਸਹੀ ਜਿਹੜੇ ਰਹਿ ਗਏ। ਥੈਂਕ ਯੂ ਜੀ, ਮਿਹਰਬਾਨੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੀ ਇੱਥੇ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ